ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्स मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 20 ਅਗਸਤ 2020 5 ਭਾਦੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲਾ ਜੋ ਅੱਜ ਦਾ ਅਹਿਮ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਖਾਲਿਸਤਾਨ ਅਤੇ ਕਸ਼ਮੀਰ ਦੀਆਂ ਆਜ਼ਾਦੀ ਲਹਿਰਾਂ ਵਿੱਚ ਜੋ ਆਈ ਜ਼ਬਰਦਸਤ ਜੋ ਤੇਜ਼ੀ ਨੇ ਭਾਰਤੀ ਹਾਕਮਾਂ ਨੂੰ ਵਕਤ ਪਾ ਦਿੱਤਾ ਹੈ ਅਤੇ ਉਹਨਾਂ ਨੇ ਪਾਕਿਸਤਾਨ ਦੇ ਖਿਲਾਫ ਇਹ ਪ੍ਰੋਪਗੈਂਡਾ ਤੇਜ਼ ਕਰ ਦਿੱਤਾ ਹੈ ਕਿ ਪਾਕਿਸਤਾਨ ਇਹਨਾਂ ਸਟੇਟਾਂ ਦੇ ਵਿੱਚ ਆਜ਼ਾਦੀ ਪਸੰਦਾਂ ਨੂੰ ਸ਼ਹਿ ਦੇ ਰਿਹਾ ਹੈ ਅਤੇ ਡਰੱਗ ਦੀ ਸਪਲਾਈ ਕਰ ਰਿਹਾ ਹੈ। ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਹਕੀਕਤ ਹੈ ਇਸ ਬਾਰੇ? ਦੇਖੋ ਸਬਜੈਕਟ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਆਪਣੇ ਉਹਨਾਂ ਸਾਰੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜੀ ਜਿਨ੍ਹਾਂ ਨੇ ਖਾਲਿਸਤਾਨ ਦੇ ਝੰਡੇ ਨੂੰ ਨਾ ਸਿਰਫ ਸਿਰਾਇਆ ਲੇਕਿਨ ਜਿਹਨੂੰ ਕਹੋ ਕਿ ਵੀ ਹਾਂ ਵੀ ਤਾਰੀਫ ਦੇ ਪੁੱਲ ਬੰਨੇ ਦਿੱਤੇ ਉਹਨਾਂ ਨੇ ਔਰ ਜ਼ਾਹਿਰ ਹੈ ਕਿ ਇਹ ਉਹਨਾਂ ਦੀ ਮੁਹੱਬਤ ਹੈ ਜਿਹੜੀ ਕੌਮੀ ਕੌਜ਼ ਨਾਲ ਹੈ, ਸਿੱਖ ਕੌਮ ਨਾਲ ਹੈ ਜਾਂ ਸਿੱਖ ਕੌਮ ਦੇ ਨਿਸ਼ਾਨੇ ਨਾਲ ਹੈ। ਔਰ ਇਸ ਦੇ ਲਈ ਅਸੀਂ ਸਾਰਿਆਂ ਦਾ ਹੀ ਕਲੈਕਟਿਵ ਸ਼ੁਕਰੀਆ ਅਦਾ ਕਰਦੇ ਔਰ ਬਹੁਤ ਵਾਰ ਕੁਝ ਇੰਡੀਵਿਜੂਅਲ ਜੈਸਚਰ ਵੀ ਟੱਚ ਕਰਦੇ ਨੇ ਜਿਨ੍ਹਾਂ ਤੋਂ ਤੁਹਾਨੂੰ ਲੱਗਦਾ ਹੈ ਕਿ ਵੀ ਜੋ ਇਹ ਸਾਰੇ 7-8 ਸਾਲ ਦੇ ਪੀਰੀਅਡ 'ਚ ਜਿੰਨਾ ਵੱਡਾ ਦਾਇਰਾ ਕਾਰ ਔਰ ਜਿੰਨਾ ਅਸੀਂ ਪਿਆਰ ਦਾ ਸਮੁੰਦਰ ਇਕੱਠਾ ਕੀਤਾ ਸਾਡੇ ਇੱਕ ਵੀਰ ਜਿਹੜੇ ਖੁਦ ਮੀਡੀਆ 'ਚ ਨੇ 92 ਨਿਊਜ਼ ਨਦੀਮ ਸਲਾਰੀਆ ਜੀ ਉਹਨਾਂ ਨੇ ਸਾਨੂੰ ਸਭ ਨੂੰ ਇੱਕ ਬੜੀ ਪਿਆਰੀ ਗਿਫਟ ਜਿਹਦੇ ਸਭ ਤੋਂ ਕੀਮਤੀ ਜਿਹੜੇ ਸਿੱਕੇ ਕੋਇਨਸ ਪਾਕਿਸਤਾਨ ਦੀ ਹਕੂਮਤ ਨੇ ਬਾਬਾ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਜਾਰੀ ਕੀਤੇ ਉਹ ਔਰ ਉਹਨਾਂ ਦੇ ਨਾਲ ਕੀ ਰਿੰਗ ਔਰ ਫਿਰ ਫਸਟ ਕਲਾਸ ਲਾਚੇ ਔਰ ਪੂਰਾ ਉਹਨਾਂ ਨੇ ਸ਼ਿਪ ਕਰਕੇ ਮੇਲ ਕੀਤਾ। ਨਿਊਯਾਰਕ 'ਚ ਰਹਿੰਦੇ ਨੇ। ਮੈਂ ਅੱਜ ਜਦੋਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕੀਤਾ ਤੇ ਉਹ ਕਹਿਣ ਲੱਗੇ ਕਿ ਵੀ ਮੇਰੀ ਵਾਈਫ ਰੋਜ਼ਾਨਾ ਪ੍ਰੋਗਰਾਮ ਦੇਖਦੇ ਨੇ, ਉਹ ਪਾਕਿਸਤਾਨ ਗਏ ਸੀ, ਉਹਨਾਂ ਨੇ ਕਿਹਾ ਕੁਝ ਲੈ ਕੇ ਆਣਾ। ਸੋ ਅਸੀਂ ਇਹ ਸਾਰੇ ਜੈਸਚਰਸ ਦਾ ਔਰ ਬਹੁਤ ਸਾਰੇ ਵੀਰ ਜਿਹੜੇ ਨੇ ਅੱਡ-ਅੱਡ ਤਰੀਕਿਆਂ ਦੇ ਨਾਲ ਐਪਰੀਸ਼ੀਏਟ ਕਰਦੇ ਨੇ। ਮੈਂ ਸਮਝਦਾ ਵੀ ਇਹ ਜਿਵੇਂ ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ ਕਿ ਪਿਆਰ ਔਰ ਸਤਿਕਾਰ ਇਹ ਇਹਨਾਂ ਦੀ ਕੋਈ ਕੀਮਤ ਨਹੀਂ, ਇਹਨਾਂ ਨੂੰ ਕੋਈ ਖਰੀਦ ਨਹੀਂ ਸਕਦਾ। ਜੋ ਮਰਜ਼ੀ ਦੌਲਤਮੰਦ ਕੋਈ ਹੋਏ, ਇਹ ਸਿਰਫ ਦਿਲਾਂ ਦੇ ਨਾਲ ਜੁੜੀ ਹੋਈ ਸਾਂਝ ਹੁੰਦੀ ਹੈ। ਉਸ ਚੋਂ ਹੀ ਪਿਆਰ ਵੀ ਨਿਕਲਦਾ ਹੈ ਔਰ ਉਸ ਚੋਂ ਹੀ ਰਿਸਪੈਕਟ ਜਾਂ ਅਦਬ ਵੀ ਨਿਕਲਦਾ ਹੈ। ਸੋ ਮੈਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਫਿਰ ਸ਼ੁਕਰੀਆ ਅਦਾ ਕਰਦਾ ਜਿਹੜੇ ਅੱਡ-ਅੱਡ ਤਰੀਕਿਆਂ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੀਆਂ ਏਜੰਸੀਆਂ ਸਿਰਫ ਉੱਥੇ ਨਹੀਂ, ਇੱਕ ਜ਼ਮਾਨਾ ਸੀ ਜਦੋਂ ਅਸੀਂ ਏਜੰਸੀਆਂ ਦੀ ਗੱਲ ਕਰਦੇ ਸੀ ਤੇ ਉਹ ਪੰਜਾਬ ਦੇ ਹਵਾਲੇ ਨਾਲ ਹੁੰਦਾ ਸੀ ਜਾਂ ਕਸ਼ਮੀਰ ਦੇ ਹਵਾਲੇ ਨਾਲ ਹੁੰਦਾ ਸੀ, ਕਿਉਂਕਿ ਉਦੋਂ 80ਵਿਆਂ ਦੇ ਵਿੱਚ ਜਾਂ 90ਵਿਆਂ ਦੇ ਵਿੱਚ ਵੀ ਜਿਹੜੀ ਸਾਰੀ ਮੂਵਮੈਂਟ ਹੈ
ਉਸ ਦਾ ਉਹ ਹਥਿਆਰਬੰਦ ਸੰਘਰਸ਼ ਸੀ, ਉਹਦਾ ਫੋਕਸ ਪੰਜਾਬ ਸੀ ਜੀ। ਪਰ ਹੁਣ ਜਿਹੜੇ ਨੇ ਇਸ ਦੇ ਮਲਟੀਪਲ ਸੈਂਟਰ ਨੇ ਮੂਵਮੈਂਟ ਦੇ, ਜਿਹੜੇ ਜ਼ਾਹਰਾ ਤੌਰ ਤੇ 5 ਮਿਲੀਅਨ ਸਿੱਖ ਡਾਇਸਪੋਰਾ ਇਸ ਵੇਲੇ ਆਪਣੀ ਪੂਰੀ ਤਾਕਤ ਦੇ ਵਿੱਚ ਹੈ, ਪੂਰੇ ਜੋਬਨ ਚ ਹੈ। ਔਰ 15 ਅਗਸਤ ਦੇ ਮੌਕੇ ਦੇ ਉੱਤੇ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਰੋਸ ਵਿਖਾਵੇ, ਖਾਲਿਸਤਾਨ ਦੇ ਝੰਡੇ ਦਾ ਚੜਾਇਆ ਜਾਣਾ। ਪਰ ਇਸ ਦੇ ਨਾਲ ਨਾਲ ਜਿਵੇਂ ਪੰਜਾਬ ਦੇ ਵਿੱਚ ਸਾਡੀ ਮੂਵਮੈਂਟ ਨੇ ਇੱਕ ਵਾਰ ਫੇਰ ਜਿਹੜਾ ਉਹ ਤੇਜ਼ੀ ਫੜੀ ਹੈ, ਉਸ ਦਾ ਸਬੂਤ ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਮੋਗੇ ਦੇ ਡੀਸੀ ਦੇ ਆਫਿਸ ਦੇ ਉੱਤੇ ਤਿਰੰਗਾ ਲਾ ਕੇ ਖਾਲਸਾਈ ਝੰਡਾ ਝੁਲਾਣਾ, ਪਰ ਉਹਦੇ ਨਾਲ ਜੁੜਿਆ। ਔਰ ਅਸੀਂ ਕੱਲ ਗੱਲ ਕੀਤੀ ਸੀ ਕਿ ਕਿਵੇਂ ਬੀਬੀ ਪਲਵਿੰਦਰ ਕੌਰ ਔਰ ਉਹਨਾਂ ਦੇ ਭਰਾ ਨੂੰ ਔਰ 5 ਹੋਰ ਸਿੱਖ ਨੌਜਵਾਨ ਜਿਹੜੇ ਨੇ ਉਹ ਬੇਕਸੂਰ ਫੜੇ ਹੋਏ ਨੇ, ਉਹਨਾਂ ਨੂੰ ਇੰਟਰੋਗੇਸ਼ਨ ਸੈਂਟਰ 'ਚ ਟਾਰਚਰ ਕੀਤਾ ਜਾ ਰਿਹਾ। ਔਰ ਅਸੀਂ ਕਿਹਾ ਸੀ ਵੀ ਇਸ ਤੇ ਪ੍ਰੋਟੈਸਟ ਹੋ ਰਿਹਾ। ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਧਾਈ ਦਾ ਹੱਕਦਾਰ ਹੈ ਕਿ ਉਹਨਾਂ ਦੇ ਵਰਕਰਸ ਨੇ ਜਿਹੜਾ ਉਹ ਜਾ ਕੇ ਉੱਥੇ ਧਰਨਾ ਦਿੱਤਾ ਔਰ ਮਜਬੂਰ ਕੀਤਾ ਉਹਨਾਂ ਨੂੰ ਕਿ ਉਹ ਬੀਬੀ ਨੂੰ ਵੀ ਔਰ ਉਹਨਾਂ ਸਿੰਘਾਂ ਨੂੰ ਵੀ, ਉਹਨਾਂ ਦਾ ਭਰਾ ਔਰ ਦੂਸਰੇ ਉਹਨਾਂ ਨੂੰ ਵੀ ਉਹਨਾਂ ਨੇ ਛਡਾਇਆ। ਸੋ ਇਹ ਹੈ ਕਿ ਇੱਕ ਸਿਰਫ ਇਹ ਨਹੀਂ ਹੈ ਕਿ ਕੋਈ ਆਇਆ ਕੁਛ ਕਰਕੇ ਚਲਾ ਗਿਆ। ਹੁਣ ਜਦੋਂ ਕਿਸੇ ਵੀ ਜਿਹੜਾ ਉੱਥੇ ਐਕਟਿਵਿਸਟ ਹੈ ਗੱਲ ਕਰਦਾ ਕੌਮ ਦੀ, ਉਹਨੂੰ ਪਤਾ ਹੈ ਕਿ ਕੌਮ ਮੇਰੇ ਪਿੱਛੇ ਖੜੀ ਹੈ, ਤੇ ਫਿਰ ਇਹ ਜਿਹੜਾ ਆਪਣੇ ਆਪ ਦੇ ਵਿੱਚ ਹੋਰ ਵੀ ਉਤਸ਼ਾਹ ਪੈਦਾ ਕਰਦਾ ਹੈ। ਬੇਸ਼ੱਕ ਇਸ ਵੇਲੇ ਇਹ ਤਾਂ ਨਹੀਂ ਹੈ ਕਿ ਉੱਥੇ ਕੋਈ ਦੀਵਾਨ ਹੋ ਰਹੇ ਨੇ ਵੱਡੇ ਜਾਂ ਦੂਜੇ, ਨਹੀਂ ਤਾਂ ਸਾਡੀ ਜਿਹੜੀ ਢਾਡੀ ਟ੍ਰੈਡੀਸ਼ਨ ਹੈ, ਜਿਹੜੇ ਜਿਨ੍ਹਾਂ ਨੂੰ ਸਿੰਗਰਸ ਆਫ ਦਾ ਬਾਲਡਸ ਕਹਿੰਦੇ ਨੇ ਅਮਰੀਕਾ ਦੇ ਵਿੱਚ, ਜਿਹੜੇ ਬਹਾਦਰੀ ਦੀਆਂ ਗਾਥਾਵਾਂ ਸੁਣਾਉਂਦੇ ਨੇ। ਜਿਹੜੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਸਾਹਿਬ ਤੋਂ ਜਿਹੜਾ ਢਾਡੀ ਪਰੰਪਰਾ, ਔਰ ਕਿਉਂਕਿ ਜਦੋਂ ਆਮ ਲੋਕਾਂ 'ਚ ਖਾਸ ਤੌਰ ਤੇ ਜਦੋਂ ਅਸੀਂ ਆਪਣੇ ਉਸ ਸੈਕਸ਼ਨ ਦੀ ਗੱਲ ਕਰਦੇ ਹਾਂ ਪਿੰਡਾਂ 'ਚ ਵਸਣ ਵਾਲੇ ਜਿੱਥੇ ਸਿੱਖਾਂ ਦੀ ਬਹੁਤ ਗਿਣਤੀ ਹੈ, ਮੈਜੋਰਿਟੀ ਹੈ, ਔਰ ਉੱਥੋਂ ਹੀ ਕੁਰਬਾਨੀਆਂ ਵਾਲੇ ਵੀ ਨਿਕਲਦੇ ਨੇ, ਔਰ ਉਹਨਾਂ ਨੂੰ ਬਹਾਦਰ ਯੋਧਿਆਂ ਦੀਆਂ ਬੀਤੇ ਦੀਆਂ ਹੀ ਨਹੀਂ, ਹੁਣ ਤਾਂ ਅਸੀਂ 35-36 ਸਾਲ ਦੇ ਵਿੱਚ ਐਸਾ ਇਤਿਹਾਸ ਵੀ ਸਿਰਜਿਆ ਗਿਆ ਜਿਹਦੇ 'ਚ ਕੱਲੇ ਕੱਲੇ ਦੀ ਗਾਥਾ ਕਈ ਦਿਨ ਕੰਟੀਨਿਊ ਰਹਿ ਸਕਦੀ ਹੈ। ਔਰ ਜਿਹਨੂੰ ਸਾਡੇ ਬਹਾਦਰ ਜਿਹੜੇ ਇਸ ਫੀਲਡ ਦੇ ਵਿੱਚ ਨੇ ਢਾਡੀ, ਉਹਨਾਂ ਨੇ 84 ਤੋਂ ਬਾਅਦ ਜਾਰੀ ਰੱਖਿਆ, ਕਿਉਂਕਿ ਜ਼ਬਾਨੀ ਹੁੰਦੀ ਹੈ ਟ੍ਰੈਡੀਸ਼ਨ, ਉਹਦੇ 'ਚ ਤੁਸੀਂ ਇੱਕ ਗੀਤ ਫਾਰਮ ਦੇ ਵਿੱਚ ਫਿਰ ਉਸ ਦੇ ਨਾਲ ਉਹਦਾ ਨੈਰੇਟਿਵ ਹੁੰਦਾ ਹੈ, ਫਿਰ ਢੱਡ ਜਿਹੜੀ ਉਹ ਵਜਾਈ ਜਾਂਦੀ ਹੈ ਉਹਨੂੰ ਢੱਡ ਕਹਿੰਦੇ ਨੇ, ਇਸ ਲਈ ਉਹ ਢਾਡੀ ਕਹਿੰਦੇ ਨੇ। ਫਿਰ ਸਰੰਗੀ ਹੈ ਦੂਸਰੇ, ਔਰ ਫਿਰ ਉਹਨਾਂ ਦਾ ਇੱਕ ਜਥੇਦਾਰ ਹੁੰਦਾ ਹੈ ਸੈਂਟਰ 'ਚ ਜਿਹੜਾ ਐਡਰੈਸ ਕਰਦਾ ਹੈ। ਸੋ ਇਹ ਟ੍ਰੈਡੀਸ਼ਨ ਹੁਣ ਅੱਜ ਕੱਲ ਤਾਂ ਇਹ ਵੀ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਜਿਹੜਾ ਵਰਡ ਆਫ ਦਾ ਮਾਊਥ ਹੈ, ਸਪੌਂਟੇਨੀਅਸ ਇਸ ਕਿਸਮ ਦੇ ਜਿਹੜੇ ਨੇ ਉਹ ਹੀਰੋ ਬਣ ਜਾਂਦੇ ਨੇ। ਔਰ ਜਿਵੇਂ ਮੈਂ ਕੱਲ ਵੀ ਗੱਲ ਕੀਤੀ ਸੀ, ਔਰ ਇਹ ਗੱਲ ਡਾਕਟਰ ਇਕਦਾਰ ਚੀਮਾ ਨੇ 1940s ਦੇ ਹਵਾਲੇ ਨਾਲ ਦੱਸੀ ਕਿ ਲਾਹੌਰ ਦੇ ਵਿੱਚ ਫੰਕਸ਼ਨ ਸੀ ਔਰ ਝੰਡਾ ਲਹਿਰਾਇਆ ਜਾਣਾ ਸੀ, ਲੇਕਿਨ ਬ੍ਰਿਟਿਸ਼ ਪੁਲਿਸ ਔਰ ਦੂਜੇ ਤੀਜੇ ਉਹਨਾਂ ਨੇ ਉਹ ਸਾਰੇ ਝੰਡੇ ਰਾਹ ਦਿੱਤੇ, ਤੇ ਅਚਾਨਕ ਇੱਕ 7-8 ਸਾਲ ਦੀ ਬੱਚੀ ਉਹ ਉੱਪਰ ਚੜੀ, ਉਹਨੇ ਝੰਡਾ ਫਹਿਰਾ ਦਿੱਤਾ ਔਰ ਉਹ ਇੱਕ ਲਿਵਿੰਗ ਲੈਜੈਂਡ ਬਣ ਗਈ। ਸੋ ਬਹੁਤ ਵਾਰ ਇਹ ਨਿੱਕੀ ਨਿੱਕੀ ਗੱਲ ਜਿਹੜੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਮੈਸੇਜ ਦਿੰਦੀ ਹੈ। ਲੇਕਿਨ ਹੁਣ ਜੇ ਸਾਨੂੰ ਲੱਗਦਾ ਹੈ ਕਿ ਇਹ ਸਾਡੀਆਂ ਪ੍ਰਾਪਤੀਆਂ ਸਾਨੂੰ ਆਪਣੀ ਮੰਜ਼ਿਲ ਵੱਲ ਲਿਜਾ ਰਹੀਆਂ ਨੇ, ਅਸੀਂ ਪੇਸ਼ਕਦਮੀ ਕਰ ਰਹੇ ਹਾਂ, ਤੇ ਫਿਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਦੁਸ਼ਮਣ ਬਾਤ ਕਰੇ ਅਨਹੋਣੀ, ਔਰ ਦੁਸ਼ਮਣ ਨੇ ਕਿੱਥੋਂ ਕਿੱਥੋਂ ਕੀ ਕਰਨਾ ਹੈ, ਬਿਲਕੁਲ ਉਹਨਾਂ ਨੇ ਕਿਵੇਂ ਇਸ ਸਟਰਗਲ ਨੂੰ ਜਿਹੜੀ ਕਿ ਹੁਣ ਇਸ ਵੇਲੇ ਪਰਫੈਕਟਲੀ ਪੀਸਫੁਲ ਹੈ, ਔਰ ਇਸ ਸਾਰੇ ਦੇ ਉੱਤੇ ਜਿਹੜਾ ਮੈਂ ਸਮਝਦਾ ਕਿ ਇੱਕ ਬੜੀ ਆਰਗੇਨਾਈਜ਼ਡ ਮੁਹਿੰਮ ਰੈਫਰੈਂਡਮ 2020 ਦੀ ਹੈ, ਉਹਨੇ ਦੁਨੀਆ ਭਰ ਦੇ ਵਿੱਚ ਇਹ ਮਾਹੌਲ ਨੂੰ ਸਿਰਜਣ ਦੇ ਵਿੱਚ ਇੱਕ ਵੱਡਾ ਰੋਲ ਅਦਾ ਕੀਤਾ ਹੈ। ਬਹੁਤ ਵਾਰ ਉਹੀ ਅੰਗਿਆਰੇ ਹੁੰਦੇ ਨੇ, ਦਬੇ ਹੁੰਦੇ ਨੇ ਸਵਾਹ ਦੇ ਵਿੱਚ, ਔਰ ਜਿਹੜੀ ਅੱਗ ਬਾਲਣ ਦੀ ਪ੍ਰੋਸੈਸ ਹੁੰਦੀ ਹੈ, ਜਾਂ ਹੁਣ ਤਾਂ ਮਾਚਸਾਂ ਆ ਗਈਆਂ, ਨਹੀਂ ਤਾਂ ਇੱਕ ਜ਼ਮਾਨਾ ਸੀ ਵੀ ਕਿਸੇ ਘਰ ਦੀ ਸੁਆਣੀ ਜਾਂ ਜਦੋਂ ਕੋਈ ਵੀ ਨਵ ਵਿਆਹੀ ਜਿਹੜੀ ਨੂੰਹ ਘਰ ਚ ਆਉਂਦੀ, ਉਹਦੀ ਕਾਮਯਾਬੀ ਇਹ ਹੁੰਦੀ ਸੀ ਕਿ ਉਹਨੇ ਅੱਗ ਕਿਵੇਂ ਮਗਾਣੀ ਹੈ, ਕਿਉਂਕਿ ਰਾਤ ਨੂੰ ਜਦੋਂ ਚੁੱਲ੍ਹਾ ਠੰਡਾ ਕੀਤਾ ਜਾਂਦਾ ਸੀ ਤੇ ਅੰਗਿਆਰੇ ਦਬ ਦਿੱਤੇ ਜਾਂਦੇ ਸੀ, ਔਰ ਬਹੁਤ ਵਾਰ
ਜੇ ਸੁਚੱਜ ਨਹੀਂ ਹੈ ਤੇ ਉਹ ਚੱਜ ਨਾਲ ਦੱਬੇ ਨਹੀਂ ਸੀ ਜਾਂਦੇ, ਸਵੇਰੇ ਨਿਕਲਦੇ ਸੀ ਬੁਝੇ ਹੁੰਦੇ ਸੀ। ਉਹ ਫਿਰ ਇੱਕ ਥਾਲੀ ਲੈ ਕੇ ਗੁਆਂਢੀਆਂ ਤੋਂ ਹੁੰਦਾ ਸੀ ਜੀ ਅੱਗ ਮੰਗਣ ਗਏ। ਹੁਣ ਅੱਜ ਦੀ ਜਨਰੇਸ਼ਨ ਤਾਂ ਅੰਦਾਜ਼ਾ ਵੀ ਨਹੀਂ ਲਾ ਸਕਦੀ ਕਿ ਸਾਡੇ ਵੱਡਿਆਂ ਨੇ ਕਿਹਨਾਂ ਹਾਲਾਤਾਂ 'ਚ, ਅੱਜ ਤਾਂ ਤੁਸੀਂ ਔਨ ਕਰਦੇ ਹੋ ਤੇ ਗੈਸ ਔਨ ਹੈ, ਹੁਣ ਤਾਂ ਗੈਸ ਦੇ ਸਿਲੰਡਰ ਬਲੈਕ 'ਚ ਵਿਕ ਸਕਦੇ ਨੇ, ਉਹ ਖਰੀਦੇ ਜਾਂ ਉਹਨਾਂ ਖਿੱਤਿਆਂ 'ਚ ਨੇ, ਲੇਕਿਨ ਇਹ ਨਹੀਂ ਹੈ। ਸੋ ਇਹ ਵੀ ਇੱਕ ਆਰਟ ਸੀ ਕਿ ਤੁਸੀਂ ਦਬੀ ਅੱਗ ਦਾ ਦੱਬਣ ਦਾ ਕੀ ਆਰਟ ਹੈ, ਉਹਨੂੰ ਜਦੋਂ ਕੱਢ ਕੇ ਮੰਗਾਣਾ। ਔਰ ਉਹਦੇ 'ਚ ਰਵਿੰਦਰਨਾਥ ਟੈਗੋਰ ਦੀ ਇੱਕ ਕਹਾਣੀ, ਉਹਦੇ 'ਚ ਇਸ ਕਿਸਮ ਦਾ ਇੱਕ ਪਾਤਰ ਸੀ। ਔਰ ਮੈਨੂੰ ਯਾਦ ਹੈ ਕਿ ਉਸ ਦਾ ਇੱਕ ਡਾਇਲੌਗ ਸੀ ਕਿ ਵੀ ਉਹ ਉਹਨੂੰ ਕਹਿੰਦੇ ਵੀ ਇਹਨੂੰ ਤਾਂ ਜਿਹੜੀ ਹੈ ਉਹ ਅੱਗ ਜਿਹੜੀ ਹੈ ਦਬਾਣੀ ਵੀ ਨਹੀਂ ਆਉਂਦੀ। ਉਹ ਜਦੋਂ ਮੈਂ ਪੜ੍ਹਿਆ ਤਾਂ ਮੈਂ ਆਪਣੇ ਇੰਗਲਿਸ਼ ਟੀਚਰ ਨੂੰ ਕਿਹਾ ਜੀ ਅੱਗ ਕਦੇ ਦੱਬੀ ਵੀ ਜਾਂਦੀ ਹੈ। ਉਹਨੇ ਕਿਹਾ ਜੀ ਇਹ ਇੱਥੋਂ ਆਇਆ ਕਿ ਵੀ ਇਹ ਬੰਗਾਲ ਦੇ ਵਿੱਚ ਜਦੋਂ ਟੈਗੋਰ ਨੇ ਲਿਖਿਆ ਉਦੋਂ ਉੱਥੇ ਹਰ ਇੱਕ ਦੇ ਕੋਲ ਮਾਚਸਾਂ ਨਹੀਂ ਸੀ। ਔਰ ਪੰਜਾਬ ਦੇ ਹਵਾਲੇ ਨਾਲ ਤਾਂ ਅਸੀਂ ਦੇਖਦੇ ਹੀ ਹਾਂ ਕਿਉਂਕਿ ਪੰਜਾਬ ਐਡਵਾਂਸਡ ਹੋਣ ਕਰਕੇ ਸ਼ਾਇਦ ਇਹ ਟ੍ਰੈਡੀਸ਼ਨ ਦੋ ਜਨਰੇਸ਼ਨਾਂ ਪਹਿਲਾਂ ਮੁੱਕ ਗਈ ਹੋਏ। ਹੁਣ ਮੈਂ ਸਮਝਦਾ ਵੀ ਇਸੇ ਤਰ੍ਹਾਂ ਜਿਹੜੀ ਆਜ਼ਾਦੀ ਦੀ ਅੱਗ ਹੈ, ਬਿਲਕੁਲ, ਉਹ ਤਾਂ ਜਦੋਂ ਜੂਨ 84 ਚ ਟੈਂਕਾਂ ਤੋਪਾਂ ਨਾਲ ਹਮਲਾ ਇਹਨਾਂ ਨੇ ਕੀਤਾ, ਇਹ ਤਾਂ ਅੰਦਰ ਹੈ। ਔਰ ਵੈਸੇ ਵੀ ਸਿੱਖਾਂ ਦੀ ਜਿਹੜੀ ਜਦੋਂ ਅਸੀਂ ਖਾਲਸਾ ਬਾਦਸ਼ਾਹ ਜਾਂ ਬਾਗੀ ਕਹਿੰਦੇ ਆ, ਉਹ ਇੱਕ ਆਪਣਾ ਉਸ ਦਾ ਇੱਕ ਅੰਦਾਜ਼ ਹੈ ਭਾਈ ਰਤਨ ਸਿੰਘ ਭੰਗੂ ਨੇ ਕਿ ਗੁਲਾਮੀ ਜਿਹੜੀ ਹੈ ਸਟੇਟ ਆਫ ਮਾਈਂਡ ਹੈ। ਗੁਲਾਮ ਉਹ ਬਣਦਾ ਹੈ ਜਿਹੜਾ ਗੁਲਾਮੀ ਕਬੂਲਦਾ ਹੈ। ਜੇ ਤੁਸੀਂ ਗੁਲਾਮੀ ਨਹੀਂ ਕਬੂਲੀ, ਤੁਸੀਂ ਬੇੜੀਆਂ 'ਚ ਹੋ ਸਕਦੇ ਹੋ, ਹੱਥਕੜੀਆਂ 'ਚ ਹੋ ਸਕਦੇ ਹੋ, ਪਰ ਤੁਸੀਂ ਗੁਲਾਮ ਨਹੀਂ ਹੁੰਦੇ। ਸੋ ਇਹ ਸਟੇਟ ਆਫ ਮਾਈਂਡ ਹੈ ਬਾਦਸ਼ਾਹ ਜਾਂ ਬਾਗੀ ਕਿ ਵੀ ਅਸੀਂ ਸੋਵਰਨ ਹੈ ਜਾਂ ਅਸੀਂ ਸੋਵਰਨਿਟੀ ਲਈ ਲੜ ਰਹੇ ਹਾਂ, ਅਸੀਂ ਕਿਸੇ ਦੀ ਅਧੀਨਗੀ ਨਹੀਂ ਕਬੂਲਦੇ। ਔਰ ਇਹੀ ਜਿਹੜੀ ਸਪਿਰਿਟ ਸੀ ਇਹ 18th ਸੈਂਚੁਰੀ 'ਚ ਨੰਬਰਸ ਦੇ ਲਿਹਾਜ਼ ਨਾਲ, ਵੈਪਨਰੀਜ਼ ਦੇ ਲਿਹਾਜ਼ ਨਾਲ ਕਿੰਨੀ ਕੁ ਸਟਰੈਂਥ ਸੀ, ਕਿੰਨੀ ਕੁ ਤਾਕਤ ਸੀ। ਔਰ ਰੁਲੇ ਖੁਲੇ ਤੁਸੀਂ ਜੰਗਲਾਂ ਔਰ ਪਹਾੜਾਂ ਔਰ ਘਾਟੀਆਂ ਔਰ ਡੈਜ਼ਰਟ ਦੇ ਵਿੱਚ ਜਿਹੜਾ ਹੈ ਉਹ ਸਿਰ ਲਕਾਰ ਹੈ। ਲੇਕਿਨ ਇਹ ਇੱਕ ਦ੍ਰਿੜਤਾ ਸੀ ਫਰਮਨੈਸ ਦੇ ਨਾਲ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਕਿ ਜਿਹੜਾ ਸਾਡਾ ਕਲੇਮ ਹੈ ਉਹ ਸੋਵਰਨਿਟੀ ਦਾ, ਬਾਦਸ਼ਾਹ ਦਾ, ਕਿ ਅਸੀਂ ਰਾਜ ਕਰੇ ਹੈ। ਇਹ ਵੀ 18th ਸੈਂਚੁਰੀ ਦਾ ਰਿਜ਼ੋਰਵ ਸੀ, ਰਾਜ ਕਰੇ ਹੈ, ਇੱਕ ਹੈ ਲੜ ਮਰੇ ਕਿ ਜਾਂ ਅਸੀਂ ਰਾਜ ਕਰਾਂਗੇ ਤੇ ਜਾਂ ਅਸੀਂ ਰਾਜ ਲੈਣ ਲਈ ਲੜਦੇ ਮਰ ਜਾਾਂਗੇ, ਅਸੀਂ ਗੁਲਾਮੀ ਨਹੀਂ ਕਬੂਲਾਂਗੇ। ਹੁਣ ਇਹ ਜਿਹੜੀ ਸਪਿਰਿਟ ਜਿਹੜੀ ਅਲਟੀਮੇਟਲੀ ਜਿਹੜਾ 3 ਸਦੀਆਂ ਤੋਂ ਖਾਲਸਾ ਸਾਜਨਾ ਤੋਂ ਬਾਅਦ ਰਹੀ, ਅੰਗਰੇਜ਼ਾਂ ਨੇ ਉਹਨੂੰ ਸਬਡਿਊ ਕੀਤਾ ਕਿਸੇ ਹੱਦ ਤੱਕ, ਇੱਕ ਮਰਸਨਰੀ ਕੈਰੈਕਟਰ। ਔਰ ਜਦੋਂ ਕੌਮਾਂ ਪ੍ਰੋਪਰ ਅਗਵਾਈ ਚ ਨਾ ਹੋਣ ਫਿਰ ਉਹ ਗੁੰਮਰਾਹ ਵੀ ਹੁੰਦੀਆਂ, ਫਿਰ ਤੁਸੀਂ ਆਪਣਿਆਂ ਦੇ ਖਿਲਾਫ ਵੀ ਲੜਦੇ ਹੋ। ਕਈ ਵਾਰੀ ਉਹੀ ਤੁਹਾਡੀ ਬਹਾਦਰੀ ਉਹਨੂੰ ਮਰਸਨਰੀ ਬਣਾ ਕੇ ਉਹਨਾਂ ਨੇ ਯੂਨੀਅਨ ਜੈਕ ਦੇ ਲਈ ਲੜਾਇਆ, 2 ਵਰਲਡ ਵਾਰਸ ਦੀਆਂ। ਜਦੋਂ ਅਸੀਂ ਕੁਰਬਾਨੀਆਂ ਦੀ ਵੀ ਗੱਲ ਕਰ ਰਹੇ ਹੁੰਦੇ ਹਾਂ, ਬਹਾਦਰੀ ਬੇਮਿਸਾਲ ਹੈ, ਲੇਕਿਨ ਉਹ ਆਪਣੀ ਆਜ਼ਾਦੀ ਲਈ ਨਹੀਂ ਸੀ। ਤੇ ਜੇ ਇਹਨੂੰ ਦੂਸਰੇ ਪਾਸੇ ਦੇਖੀਏ, ਜਿਹਨੂੰ ਅੱਜ ਭਾਰਤ ਮਾਤਾ ਦੇ ਪੁੱਤਰ ਜੰਮ ਪਏ ਨੇ, ਜਿਹੜੀਆਂ ਕੁਰਬਾਨੀਆਂ ਅੰਗਰੇਜ਼ਾਂ ਨੂੰ ਕੱਢਣ ਦੇ ਲਈ ਸੀ, ਜਿਨ੍ਹਾਂ ਦੇ ਵਿੱਚ ਪੀਸਫੁਲ ਵੀ ਅਕਾਲੀ ਮੂਵਮੈਂਟ ਹੈ, ਬੱਬਰ ਅਕਾਲੀ ਮੂਵਮੈਂਟ ਔਰ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਔਰ ਊਧਮ ਸਿੰਘ ਜਿਹੜੀ ਹਥਿਆਰਬੰਦ ਲਾਈਨ ਹੈ, ਉਹਨੂੰ ਭਾਰਤ ਮਾਤਾ ਵਾਲੇ ਲੁੱਟ ਕੇ ਲੈ ਗਏ। ਜਿਹੜਾ ਆਪਣੀ ਗੱਲ ਸੀ ਕਿ ਭਾਈ ਤੁਸੀਂ ਆਪਣਾ ਰਾਜ ਲੈਣਾ ਹੈ, ਆਪਣੀ ਸੋਵਰਨਿਟੀ ਐਸਟੈਬਲਿਸ਼ ਕਰਨੀ ਹੈ, ਉਹ ਤਾਂ ਫਿਰ ਪਿਆਰਾ ਸਿੰਘ ਨਿਰਚਲ ਦੀਆਂ 2 ਲਾਈਨਾਂ ਕਲੀਅਰ ਕਰ ਦਿੰਦੀਆਂ ਕਿ ਵੀ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ ਵੀ ਅਸੀਂ ਤਾਂ ਇਹੀ ਹੋਇਆ, ਅੰਗਰੇਜ਼ਾਂ ਲਈ ਵੀ ਲੜਦੇ ਰਹੇ, ਉੱਥੋਂ ਵੀ ਕੁਝ ਨਹੀਂ ਨਿਕਲਿਆ ਕਿਉਂਕਿ ਉਹਨਾਂ ਨੇ ਵੀ ਵਰਤਿਆ, ਪੂੰਝ ਕੇ ਸੁੱਟ ਦਿੱਤਾ। ਫਿਰ ਇੱਧਰ ਜਿਨ੍ਹਾਂ ਦੇ ਨਾਲ ਆਏ ਇਹਨਾਂ ਤੋਂ ਵੀ ਜਿਹੜਾ ਉਹ ਦੇਖ ਲਿਆ, ਸਵਾਦ ਚੱਖ ਲਿਆ ਵੀ ਕੀ ਉਹਦੇ ਚੋਂ ਨਿਕਲਿਆ। ਹੁਣ ਜਦੋਂ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ, ਜਦੋਂ ਉਹਨਾਂ ਨੂੰ 1849 ਤੋਂ ਬਾਅਦ ਸਿੱਖ ਕੌਮ 'ਚ ਡਾਇਰੈਕਟ ਪੋਲੀਟੀਕਲ ਫਰੀडम ਆਰਟੀਕੂਲੇਟ ਕਰਨ ਵਾਲਾ ਮੁਜੱਸਮਾ ਮੰਨਿਆ ਜਾਂਦਾ ਹੈ, ਤੇ ਇਹ ਹਿਸਟੋਰੀਕਲੀ ਬਿਲਕੁਲ ਜਿਹੜਾ ਮੁਸਤਕਬਲ ਦਾ, ਫਿਊਚਰ ਦਾ, ਭਵਿੱਖ ਦਾ ਹਿਸਟੋਰੀਅਨ ਹੈ। ਹੋਰ ਵੀ ਫੇਅਰ ਹੋਏਗਾ ਕਿ ਕਈ ਵਾਰ ਉਵੇਂ ਹੀ ਹੁੰਦੇ ਨੇ ਜਿਵੇਂ ਸ਼ੇਰ ਦਾ ਬੱਚਾ ਜੇ ਚਲਾ ਜਾਏ ਉਹਨਾਂ ਦੇ ਵਿੱਚ, ਭੇਡਾਂ ਦੇ ਵਿੱਚ, ਤੇ ਉਹ ਭੇਡ ਹੀ ਬਣ ਜਾਂਦਾ ਹੈ। ਜਾਂ ਇੱਕ ਬੜੀ ਜਿਹੜੀ ਪਪੂਲਰ ਫਿਲਮ ਜਿਹਦੇ ਤੇ ਫਿਰ ਕਈ ਮੁਲਕਾਂ ਦੇ ਵਿੱਚ ਉਹਨਾਂ ਦੀਆਂ ਜ਼ਬਾਨਾਂ ਦੇ ਵਿੱਚ ਡੱਬ ਹੋ ਕੇ ਫਿਲਮਾਂ ਬਣੀਆਂ, ਟਾਰਜ਼ਨ ਜਿਹਨੂੰ ਕਹਿੰਦੇ ਨੇ, ਕਿ ਵੀ ਉਹ ਕਿਵੇਂ ਇੱਕ ਇਨਸਾਨੀ ਬੱਚਾ ਉਹ ਜੰਗਲ 'ਚ ਰਹਿ ਜਾਂਦਾ ਹੈ, ਉਹਨੂੰ ਕਿਵੇਂ ਜਿਹੜੀ ਹੈ ਉਹ ਬਾਂਦਰੀ ਪਾਲਦੀ ਹੈ ਔਰ ਕਿਸ ਅੰਦਾਜ਼ ਦੇ ਵਿੱਚ ਫਿਰ ਉਵੇਂ ਹੀ ਬਣ ਜਾਂਦਾ, ਉਹਨੂੰ
ਉਹਦਾ ਆਪਣਾ ਬੱਚਾ ਮਰਿਆ ਹੁੰਦਾ ਬਾਂਦਰੀ ਦਾ, ਤੇ ਉਹ ਉਵੇਂ ਜਦੋਂ ਤੱਕ ਈਵਨ ਉਹਨੂੰ ਇਨਸਾਨੀ ਨਸਲ ਵਾਲੇ ਮਿਲਦੇ ਵੀ ਨੇ, ਐਂਡ ਉਹਦਾ ਇਹ ਹੁੰਦਾ ਹੈ ਕਿ ਟਾਰਜ਼ਨ ਫਾਈਨਲੀ ਜਿਹੜਾ ਹੈ ਉਹ ਉਹਨਾਂ 'ਚ ਹੀ ਚਲਾ ਜਾਂਦਾ ਹੈ ਜੰਗਲ। ਸੋ ਇਹ ਗੱਲ ਦੱਸਦੀ ਹੈ ਕਿ ਬੇਸ਼ੱਕ ਤੁਸੀਂ ਡੀਐਨਏ ਹਿਊਮਨ ਬੀਇੰਗ ਦਾ ਜਾਂ ਕਿਹਦਾ ਕਲੇਮ ਕਰਦੇ ਹੋ, ਜਾਂ ਅਲਟੀਮੇਟਲੀ ਜਿਸ ਆਲੇ ਦੁਆਲੇ ਤੁਸੀਂ ਰਹਿੰਦੇ ਹੋ ਉਹ ਤੁਹਾਡੇ ਤੇ ਹਾਵੀ ਹੋ ਜਾਂਦਾ ਹੈ ਔਰ ਤੁਹਾਨੂੰ ਆਪਣੀ ਪਛਾਣ ਭੁੱਲ ਜਾਂਦੀ ਹੈ। ਸੋ ਇਹ ਜਿਹੜੀਆਂ ਬਹਾਦਰ ਰੂਹਾਂ ਹੁੰਦੀਆਂ ਨੇ ਜਾਂ ਬਹਾਦਰ ਲੀਡਰ ਹੁੰਦਾ ਜਿਹੜਾ ਸ਼ਨਾਖਤ ਕਰਵਾਉਂਦਾ ਹੈ ਕਿ ਵੀ ਤੁਸੀਂ ਹੋ ਕੀ ਤੇ ਤੁਸੀਂ ਬਣੇ ਕੀ ਹੋਏ ਹੋ, ਤੁਸੀਂ ਸ਼ੇਰਾਂ ਦੇ ਪੁੱਤਰ ਹੋ, ਜਿਵੇਂ ਸੰਤ ਪਿੰਡਾਂ ਵਾਲਿਆਂ ਦਾ ਐਡਰੈਸ ਸੀ, ਤੇ ਤੁਸੀਂ ਭੇਡਾਂ 'ਚ ਰਲੇ ਹੋਏ ਹੋ, ਤੁਸੀਂ ਉਹਨਾਂ ਦੇ ਨਾਲ ਜਿਹੜਾ ਉਹ ਆਪਣੀ ਆਜ਼ਾਦੀ ਦੀ ਲਲਕਾਰ ਛੱਡੀ ਹੋਈ ਹੈ ਔਰ ਉਹ ਇਹੀ ਉਹਨਾਂ ਦੀ ਲਲਕਾਰ ਸੀ। ਔਰ ਮੈਂ ਸਮਝਦਾ ਵੀ ਇਹ ਜਿਹੜੀ ਥਰਸਟ ਹੈ, ਔਰ ਫਿਰ ਉਸ ਆਵਾਜ਼ ਦੇ ਉੱਤੇ ਜੇ 1.5 ਲੱਖ ਨੌਜਵਾਨ ਇਸ ਪੀਰੀਅਡ ਦੇ ਵਿੱਚ ਆਪਣੀਆਂ ਜਾਨਾਂ ਦੇ ਨਜ਼ਰਾਨੇ ਭੇਟ ਕਰਦੇ ਨੇ, ਤੇ ਇਹ ਇਸ ਪੀਰੀਅਡ 'ਚ ਹੈ। ਹੁਣ ਜਿਵੇਂ 80s ਦੀ ਲਹਿਰ ਨੂੰ ਭਾਰਤੀ ਏਜੰਸੀਆਂ ਨੇ, ਉਹਨਾਂ 'ਚ ਇੰਟੈਲੀਜੈਂਸ ਬਿਊਰੋ ਵੀ ਹੈ, ਰਾ ਵੀ ਹੈ, ਰਾ ਦੀ ਕ੍ਰੀਏਟ ਕੀਤੀ ਏਜੰਸੀ, ਥਰਡ ਏਜੰਸੀ ਵੀ ਹੈ, ਔਰ ਕਿੰਨੇ ਹੀ ਹੋਰ ਇਹਨਾਂ ਦੇ ਫਿਨੋਮੇਨਾ, 1 ਦਰਜਨ ਤੋਂ ਜ਼ਿਆਦਾ ਇਸ ਕਿਸਮ ਦੀਆਂ ਏਜੰਸੀਆਂ ਇੰਦਰਾ ਗਾਂਧੀ ਨੇ ਕ੍ਰੀਏਟ ਕੀਤੀਆਂ। ਉਹਨਾਂ ਨੇ ਪੰਜਾਬ 'ਚ ਕਿਵੇਂ ਘੁਸਪੈਠ ਕਰਕੇ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਕਰਾ ਕੇ, ਬੇਗੁਨਾਹ ਹਿੰਦੂਆਂ ਨੂੰ ਮਾਰ ਕੇ, ਬੇਗੁਨਾਹ ਸਿੱਖਾਂ ਨੂੰ ਮਾਰ ਕੇ, ਸਾਰਾ ਕੁਝ ਉਸ ਖਾਲਿਸਤਾਨ ਸਟਰਗਲ ਦੀ ਜਿਹੜਾ ਝੋਲੀ 'ਚ ਪਾ ਕੇ ਸਾਬਤ ਕੀਤਾ ਜੀ ਇਹ ਦਹਿਸ਼ਤਗਰਦ ਨੇ। ਲੋਕਾਂ ਨੂੰ ਵੀ ਇਹ ਜਿਹੜਾ ਇੰਨਾ ਕਨਫਿਊਜ਼ਨ ਹੋ ਗਿਆ ਕਿ ਕੌਣ ਅਸਲੀ ਹੈ ਕੌਣ ਨਕਲੀ ਹੈ। ਬਿਲਕੁਲ। ਬਾਹਰ ਉਹਨਾਂ ਨੇ ਕੈਨੇਡਾ ਦੇ ਵਿੱਚ 에ਅਰ ਇੰਡੀਆ ਦਾ ਹਾਦਸਾ ਕਰਵਾਇਆ ਔਰ ਕਿਵੇਂ ਉਹਨੂੰ ਜੇ 20 ਸਿੱਖਾਂ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਚਲੋ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦਾ ਸ਼ੁਕਰੀਆ ਕਿ ਉਹਨੇ ਅਲਟੀਮੇਟਲੀ ਜਿਹੜੇ ਇਨਵੋਲਵ ਸੀ ਉਹਨਾਂ ਨੂੰ ਇਨੋਸੈਂਟ ਕਿਹਾ। ਹਾਲਾਂ ਉਹਨਾਂ 'ਚੋਂ ਕੌਣ ਕਿੱਥੇ ਵਰਤਿਆ ਗਿਆ ਇੱਕ ਵੱਖਰਾ ਚੈਪਟਰ ਹੈ ਜਿਹਦੇ ਤੇ ਅਸੀਂ ਅਕਸਰ ਗੱਲ ਕਰਦੇ। ਹੁਣ ਜਦੋਂ ਕਿ ਇਹ ਦੁਨੀਆ 'ਚ ਇੱਕ ਮੋਮੈਂਟਮ ਬਣੀ ਹੋਈ ਹੈ, ਇਹਨਾਂ ਨੇ ਜੱਗੀ ਜੌਲ ਜਿਹਨੂੰ ਹੁਣ ਆਲਮੋਸਟ 3 ਸਾਲ ਤੋਂ ਜ਼ਿਆਦਾ ਹੋ ਗਏ ਨੇ, ਇੰਗਲੈਂਡ ਦਾ ਸਿਟੀਜ਼ਨ, ਉਹਨੂੰ ਫੜ ਕੇ ਰੱਖਿਆ ਹੋਇਆ ਹੈ ਔਰ ਇਹ ਬਲੇਮ ਕਰਨ ਦੀ ਕੋਸ਼ਿਸ਼ ਕਿ ਜੀ ਇਹ ਤਾਂ ਜਿਹੜਾ ਬਾਹਰ ਵਾਲੇ ਜਿਹੜੇ ਨੇ ਇੱਥੇ ਦਹਿਸ਼ਤਗਰਦੀ ਫੈਲਾਉਂਦੇ ਨੇ। ਫਿਰ ਕਿਵੇਂ ਉਹਨਾਂ ਨੇ ਸਿੱਖਸ ਫਾਰ ਜਸਟਿਸ ਦੇ 4 ਪ੍ਰਮੁੱਖ ਕਾਰਕੁਨ ਜਿਨ੍ਹਾਂ 'ਚ ਗੁਰਪਤਵੰਤ ਸਿੰਘ ਪੰਨੂ ਵੀ ਸ਼ਾਮਲ ਨੇ, ਉਹਨਾਂ ਨੂੰ ਦਹਿਸ਼ਤਗਰਦ ਐਲਾਨਿਆ, ਸਿੱਖਸ ਫਾਰ ਜਸਟਿਸ ਨੂੰ ਦਹਿਸ਼ਤਗਰਦ ਆਰਗੇਨਾਈਜੇਸ਼ਨ ਬਣਾਇਆ। ਇਹ ਸਾਰਾ ਇਸ ਮੁਹਿੰਮ ਦਾ ਹਿੱਸਾ ਸੀ, ਇਹ ਸਾਬਤ ਕਰਨ ਦੇ ਲਈ ਕਿ ਇਹ ਜਿਹੜਾ, ਔਰ ਹਾਲਾਂਕਿ ਸਾਰਾ ਮੂਵ ਇੱਕ ਪੀਸਫੁਲ ਮੂਵ ਹੈ। ਹੁਣ ਜਿਹੜਾ ਵਾਕਿਆ ਬੇਸ਼ੱਕ ਪਤਾ 15 ਅਗਸਤ ਨੂੰ ਹੀ ਲੱਗ ਗਿਆ ਸੀ ਕਿ ਭਾਈ ਇਹ ਘਟਨਾ ਹੋਈ ਹੈ, ਪਰ ਅਸੀਂ ਵੀ ਇਸ ਦਾ ਜਿਹੜਾ 2-3 ਦਿਨ ਨੋਟਿਸ ਇਸ ਲਈ ਨਹੀਂ ਲਿਆ ਕਿ ਵੀ ਮੈਂ ਇਹ ਦੇਖ ਰਿਹਾ ਸੀ ਕਿ ਜਦੋਂ ਤੱਕ ਇਸ ਨਾਲ ਸੰਬੰਧਿਤ ਜਿਹੜੇ ਬੰਦੇ ਨੇ ਪੁਲਿਸ ਉਹਨਾਂ ਨੂੰ ਚਾਰਜ ਨਹੀਂ ਕਰਦੀ, ਇਹ ਨਾ ਹੋਏ ਕਿ ਨੈਰੇਟਿਵ ਕੋਈ ਹੋਰ ਹੋਏ, ਕਿਉਂਕਿ ਇਹ ਉਦੋਂ ਹੀ ਕਿਹਾ ਗਿਆ ਸੀ ਕਿ ਭਾਈ ਇਹ ਭਾਰਤੀ ਏਜੰਸੀਆਂ ਨੇ ਇੱਕ ਵੱਡਾ ਕਾਰਾ ਕਰਨਾ ਸੀ ਔਰ ਇੱਕ ਵਹੀਕਲ ਜਿਹਦੇ ਉੱਤੇ ਤਿਰੰਗੇ ਝੰਡੇ ਲੱਗੇ ਹੋਏ ਸੀ, ਉਹਨਾਂ ਦੇ ਵਿੱਚ ਸਵਾਰ ਜਿਹੜੇ 8 ਬੰਦੇ ਨੇ ਜਿਨ੍ਹਾਂ ਦੇ ਕੋਲ ਲੋਡਡ ਹਥਿਆਰ ਵੀ ਸੀ, ਉਹਨਾਂ ਨੇ ਆ ਕੇ ਉਸ ਪਲਾਜ਼ੇ ਦੇ ਉੱਤੇ ਜਿਹੜਾ ਬਰੈਂਪਟਨ ਕੈਨੇਡਾ ਦਾ ਸ਼ਹਿਰ ਹੈ ਜਿੱਥੇ ਕਿ 15 ਅਗਸਤ ਨਾਲ ਸੰਬੰਧਿਤ ਰੈਫਰੈਂਡਮ 2020 ਦਾ ਜਿਹੜਾ ਹੈ ਉਹ ਰਜਿਸਟ੍ਰੇਸ਼ਨ ਦਾ ਬੂਥ ਵੀ ਸੀ ਔਰ ਜ਼ਾਹਰ ਹੈ ਨਾਲ ਪ੍ਰੋਟੈਸਟ ਵੀ ਸੀ, ਔਰ ਉੱਥੇ ਉਹਨਾਂ ਨੇ ਆ ਕੇ ਉਹਨਾਂ ਨਾਲ ਤਕਰਾਰ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਲੋਕ ਸੀ ਔਰ ਇਵੈਂਚੁਅਲੀ ਜਿਹੜਾ ਉਹ ਉੱਥੋਂ ਉਹਨਾਂ ਨੂੰ ਰਿਟਰੀਟ ਕਰਨਾ ਪਿਆ। ਕੀ ਹੋਇਆ ਕੀ ਨੇ ਮੇਰੇ ਕੋਲ ਡਿਟੇਲਸ ਨਹੀਂ ਨੇ, ਪਰ ਅੱਜ ਹੀ ਚੜ੍ਹਦੀ ਕਲਾ ਬਿਊਰੋ ਵੱਲੋਂ ਵੀ ਜਿਹੜੀ ਹੈ ਖਬਰ ਉਹਨਾਂ ਨੇ ਭੇਜੀ ਹੈ ਕਿ ਵੀ ਇਹ ਹੁਣ ਜਿਹੜੀ ਉਹਨਾਂ ਦੀ ਪੀਲ ਰੀਜਨਲ ਪੁਲਿਸ ਹੈ ਬਰੈਂਪਟਨ ਦੀ, ਉਹਨਾਂ ਨੇ 5 ਬੰਦਿਆਂ ਨੂੰ ਚਾਰਜ ਕੀਤਾ ਇਸ ਦੇ ਉੱਤੇ ਔਰ ਹੁਣ ਇਹਨਾਂ 5 ਦੇ ਨਾਂ ਵੀ ਨੇ ਔਰ ਇਹਨਾਂ ਦਾ ਰਿੰਗ ਲੀਡਰ ਜਿਹੜਾ ਸ਼ਾਇਦ ਬਾਕੀ ਤਾਂ ਜਿਹੜੇ 4 ਨੇ ਉਹ 21-22 ਸਾਲ ਦੀ ਉਮਰ ਦੇ ਨੇ, ਲੇਕਿਨ ਅਰਨਦੀਪ ਸੂਦ ਇਹ 40 ਸਾਲਾਂ ਦਾ ਹੈ ਔਰ ਇਹ ਮੁਕੱਦਮਾ ਚੱਲੇਗਾ, ਇਹਨਾਂ ਤੇ ਹੋਰ ਤੱਥ ਸਾਹਮਣੇ ਆਣਗੇ। ਲੇਕਿਨ ਇਹ ਜਿਹੜੇ ਨੇ ਉਹਨਾਂ ਦੀਆਂ ਗੱਡੀਆਂ ਤੇ ਤਿਰੰਗੇ ਲੱਗੇ ਹੋਏ ਸੀ ਔਰ ਇਹ ਜਿਹੜੇ ਨੇ ਉਹਨਾਂ ਕੋਲ ਹਥਿਆਰ ਸੀ, ਇਹ ਉਹਨਾਂ ਨੇ ਕਨਫਰਮ ਕਰਤਾ ਕਿਉਂਕਿ 8 ਫੜੇ ਸੀ, ਉਹਨਾਂ ਨੇ 5 ਬੰਦੇ ਜਿਹੜੇ ਨੇ ਚਾਰਜ ਕੀਤੇ ਨੇ ਪੀਲ ਰੀਜਨਲ ਪੁਲਿਸ ਨੇ। ਬਾਕੀ ਮੁਕੱਦਮੇ ਦੇ ਦੌਰਾਨ ਗੱਲ ਸਾਹਮਣੇ ਆਏਗੀ। ਸੋ ਇਸ ਤੋਂ ਹੁਣ ਅਸੀਂ ਕੀ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਕੋਈ ਵੱਡੀ ਅਨਹੋਣੀ ਵਾਪਰਨ ਤੋਂ ਬਚਾ ਹੋ ਗਿਆ। ਹੁਣ ਤੁਸੀਂ 15 ਅਗਸਤ ਦਾ ਦਿਨ ਉੱਥੇ ਆਂਦੇ ਹੋ ਜਿੱਥੇ ਆਲਰੇਡੀ ਖਾਲਿਸਤਾਨ ਦੀ
ਜਿਹੜੀ ਹੈ ਉਹ ਰਜਿਸਟ੍ਰੇਸ਼ਨ ਔਰ 2020 ਦੀ ਔਰ ਪ੍ਰੋਟੈਸਟ ਚੱਲ ਰਿਹਾ ਹੈ, ਉੱਥੇ ਹਥਿਆਰ ਤੁਸੀਂ ਲੋਡਡ ਵੈਪਨ ਹੈ ਤੁਹਾਡੇ ਕੋਲ ਜੀ, ਕੀ ਮਕਸਦ ਹੋ ਸਕਦਾ? ਸੋ ਅਜੇ ਵੀ ਅਸੀਂ ਜੰਪ ਨਹੀਂ ਕਰਨਾ ਚਾਹੁੰਦੇ ਟੂ ਦਾ ਕਨਕਲੂਜਨ, ਪਰ ਮੈਂ ਸਮਝਦਾ ਹਾਂ ਵੀ 5 ਬੰਦਿਆਂ ਦਾ ਚਾਰਜ ਹੋਣਾ ਇਸ ਦੇ ਉੱਤੇ ਔਰ ਇਹ ਸਾਬਤ ਹੋਣਾ ਕਿ ਵੀ ਇਹ ਲੋਡਡ, ਔਰ ਇੱਥੇ ਤੁਹਾਨੂੰ ਪਤਾ ਹੈ ਵੀ ਕੋਈ ਵੀ ਚੀਜ਼ ਜਦੋਂ ਚਾਰਜ ਕਰਦੇ ਨੇ ਉਹਨਾਂ ਕੋਲ ਇਨਫ ਐਵੀਡੈਂਸ ਚਾਹੀਦਾ ਹੁੰਦਾ ਹੈ ਕਿ ਉਹਨਾਂ ਨੇ ਕੋਰਟ ਦੇ ਵਿੱਚ ਉਹਨੂੰ ਪ੍ਰੂਫ ਕਰਨਾ। ਸੋ ਇਹਦਾ ਮਤਲਬ ਹੈ ਕਿ ਉਹਨਾਂ ਕੋਲ ਰੀਜ਼ਨੇਬਲ ਪ੍ਰੂਫ ਨੇ ਕਿ ਇਹਨਾਂ ਦੇ ਕੋਲ ਹਥਿਆਰ ਵੀ ਨਿਕਲਿਆ ਔਰ ਇਹਨਾਂ ਦੇ ਇੰਟੈਂਟ ਔਰ ਤਿਰੰਗੇ ਵੀ ਲੱਗੇ ਹੋਏ ਨੇ। ਹੁਣ ਵੈਦਾ ਕਹਾਣੀ ਕੀ ਹੈ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਇੱਕ ਬਹੁਤ ਵੱਡਾ ਹਾਦਸਾ ਜਿਹੜਾ ਵਾਪਰ ਸਕਦਾ ਸੀ ਔਰ ਉਹਨਾਂ ਨੂੰ ਵੀ ਉਹਨਾਂ ਨੇ ਸਿੱਖਾਂ ਦੇ ਖਾਤੇ 'ਚ ਪਾਉਣਾ ਸੀ। ਸੋ ਜਦੋਂ ਅਸੀਂ ਇਸ ਪ੍ਰੋਗਰਾਮ 'ਚ ਰਿਪੀਟਡਲੀ ਕਹਿੰਦੇ ਹਾਂ ਕਿ ਭਾਈ ਇਸ ਗੱਲ ਦਾ ਧਿਆਨ ਰੱਖੋ, ਜਿਹੜਾ ਵੀ ਕੋਈ ਵਾਇਲੈਂਸ ਕਰਨ ਦੇ ਲਈ ਉਕਸਾਉਂਦਾ ਹੈ, ਏਜੰਟ ਪ੍ਰੋਵੋਕੇਟਿਵ ਹੈ, ਉਹਨੂੰ ਉਹਦੇ ਤੇ ਅੱਖ ਰੱਖੋ, ਉਹਨੂੰ ਪਛਾਣੋ, ਉਹਦੇ ਬਾਰੇ ਰਿਪੋਰਟ ਕਰੋ ਇੱਥੋਂ ਦੀ ਪੁਲਿਸ ਨੂੰ। ਔਰ ਅਸੀਂ ਸਮਝਦੇ ਹਾਂ ਵੀ ਇਹ ਗੱਲ ਕੱਲੀ ਇਹ ਨਹੀਂ ਹੈ, ਔਰ ਜਦੋਂ ਪਲਾਨ ਉਹਨਾਂ ਨੇ ਕੀਤਾ ਹੋਇਆ ਹੈ ਕਿ ਉਹਨਾਂ ਨੇ ਕਿਵੇਂ ਦਹਿਸ਼ਤਗਰਦੀ ਸਟੇਟ ਨੇ ਕਰਨੀ ਹੈ ਸਿੱਖਾਂ, ਔਰ ਇਹੀ ਕਿਉਂਕਿ ਕਸ਼ਮੀਰ ਦੇ ਹਵਾਲੇ ਨਾਲ ਵੀ ਮੈਂ ਇੱਕ ਖਬਰ ਜਿਹੜੀ ਅੱਜ ਦੇਖੀ ਕਿ ਕਿਵੇਂ ਕਸ਼ਮੀਰ ਜੋ ਕੁਝ ਉਹਨਾਂ ਨੇ ਪੰਜਾਬ ਦੇ ਵਿੱਚ ਕੀਤਾ ਸੀ, ਮਾਡਲ ਕਸ਼ਮੀਰ 'ਚ ਤਾਂ ਉਹੀ ਕੁਝ ਚੱਲ ਰਿਹਾ ਫੌਜ ਦਾ, ਲੇਕਿਨ ਡਰੱਗਸ ਔਰ ਇਮੋਰੈਲਿਟੀ, ਬਦ ਅਖਲਾਕੀ, ਉਹਨੂੰ ਕਿਵੇਂ ਉੱਥੇ ਸਰਕਾਰੀ ਅਧਿਕਾਰੀ ਜਿਹੜੇ ਨੇ ਕਸ਼ਮੀਰ ਦੇ ਵਿੱਚ ਪ੍ਰਚਾਰ ਰਹੇ ਨੇ, ਉਸ ਹਵਾਲੇ ਨਾਲ ਵੀ ਮੈਂ ਡਿਟੇਲ 'ਚ ਗੱਲ ਕਰਾਂਗਾ। ਪਰ ਇੱਕ ਜਿਹੜਾ ਹੁਣ ਇਹ ਸਮਝਦਿਆਂ ਹੋਇਆ ਕਿ ਵੀ ਖਾਲਿਸਤਾਨ ਦੀ ਮੂਵਮੈਂਟ ਵੀ ਔਰ ਕਸ਼ਮੀਰ ਦੀ ਮੂਵਮੈਂਟ ਵੀ ਜ਼ੋਰ ਵੀ ਫੜ ਰਹੀ ਹੈ, ਇੱਕ ਦੂਜੇ ਦੇ ਨਾਲ ਤਾਵਨ ਵੀ ਹੋ ਰਿਹਾ ਹੈ। ਪਰ ਇਹ ਸਟੋਰੀ ਜਿਹੜੀ ਕਿ ਉਹਨਾਂ ਦੇ ਡਿਫਰੈਂਟ ਪਬਲਿਕੇਸ਼ਨਸ ਰਾਹੀਂ ਥਾਂ ਤੇ ਪ੍ਰਚਾਰੀ ਜਾ ਰਹੀ ਹੈ ਔਰ ਉਹਨੂੰ ਪ੍ਰਸਾਰਿਆ ਜਾ ਰਿਹਾ ਹੈ, ਉਹਦਾ ਇਹ ਹੈਡਲਾਈਨ ਹੈ ISI may push its efforts to supply drugs in Punjab as Pakistan's Khalistan project crumbles। ਕਿ ਜੀ ਕਿਉਂਕਿ ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਸਾਰਾ ਪੰਜਾਬ ਅਲਰਟ ਕਰਕੇ ਬੇਗੁਨਾਹ ਨੌਜਵਾਨਾਂ ਨੂੰ ਫੜਿਆ ਜਾ ਰਿਹਾ, 90 ਤੋਂ ਜ਼ਿਆਦਾ ਜਿਹੜੇ ਨੇ ਉਸ UAPA ਦੇ ਥੱਲੇ ਫੜੇ, ਪਰ ਪ੍ਰਚਾਰ ਕਰ ਰਹੇ ਨੇ ਕਿ ਕਿਉਂਕਿ ਖਾਲਿਸਤਾਨ ਦੀ ਗੱਲ ਮੁੱਕ ਗਈ ਹੈ ਤੇ ਹੁਣ ISI ਜਿਹੜੀ ਹੈ ਉਹ ਪੰਜਾਬ ਦੇ ਵਿੱਚ ਡਰੱਗਸ ਔਰ ਦੂਸਰਾ ਪ੍ਰੋਪੇਗੈਂਡਾ ਉਸ ਨੂੰ ਉਤਸ਼ਾਹਿਤ ਕਰ ਰਹੀ ਹੈ। ਔਰ ਇਹਦੀ ਬਿਗਨਿੰਗ ਹੀ ਉਹ ਇਵੇਂ ਕਰਦਾ ਹੈ ਕਿ ਪਾਕਿਸਤਾਨ ਸਪਾਈ ਏਜੰਸੀ ISI is facing a massive setback due to proactive policies of the Indian government for the welfare of the Sikh community। ਔਰ ਫਿਰ ਉਹਨਾਂ ਨੇ ਸਿੱਖਸ ਫਾਰ ਜਸਟਿਸ ਨੂੰ ਪ੍ਰੋਕਸੀ ਆਰਗੇਨਾਈਜੇਸ਼ਨ ISI ਦੀ ਕਿਹਾ ਔਰ ਕਿਹਾ ਜੀ ਉਹ ਇੱਕ ਬੜਾ ਸਮੀਅਰ ਪ੍ਰੋਪੇਗੈਂਡਾ ਇੰਡੀਆ ਦੇ ਅਗੇਂਸਟ ਕਰ ਰਹੇ ਨੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਕਿਉਂਕਿ ਇਹ ਬਿਲਕੁਲ ਫੇਲ ਹੋ ਰਹੇ ਨੇ ਔਰ ਇਹ ਹੁਣ ਪਾਕਿਸਤਾਨ ਦੀ ਇਹਦੇ ਤੋਂ ਫਰਸਟ੍ਰੇਸ਼ਨ ਵੀ ਹੈ। ਫਿਰ ਇਹਨਾਂ ਨੇ ਇੱਕ ਪੂਰਾ ਕੇਸ ਬਿਲਡ ਕੀਤਾ ਹੈ ਕਿ ਮੋਦੀ ਸਰਕਾਰ ਨੇ 2014 ਤੋਂ ਲੈ ਕੇ ਸਿੱਖਾਂ ਦੇ ਲਈ ਕੀ ਕੀਤਾ ਔਰ ਉਹਦੀ ਪੂਰੀ ਡਿਟੇਲ ਹੈ ਕਿ ਵੀ ਮੋਸਟ ਸਕਸੈਸਫੁਲ ਜਿਹੜਾ ਇਹਨਾਂ ਦਾ ਅਟੈਂਪਟ ਹੈ ਭਾਰਤ ਦਾ, ਉਹਦੇ ਚੋਂ ਕਾਮਯਾਬ ਰਹੇ ਨੇ। ਔਰ ਉਹਨਾਂ ਨੇ ਕਿਹਾ ਜੀ ਹੁਣ ਖਾਲਿਸਤਾਨੀ ਐਸਪੀਰੇਸ਼ਨਸ ਨੂੰ ਕੋਈ ਜਿਹੜਾ ਉਹ ਨਹੀਂ ਰਹੀਆਂ। ਔਰ ਜਦੋਂ UK ਦੇ ਵਿੱਚ 2015 ਚ ਮੋਦੀ ਆਇਆ ਔਰ 2019 ਚ ਅਮਰੀਕਾ 'ਚ ਗਿਆ, ਉੱਥੇ ਉਹਨਾਂ ਨੇ ਬਹੁਤ ਟੈਂਜੀਬਲ ਆਊਟਕਮ ਦਿੱਤੀ ਕਿਉਂਕਿ ਉਹਨਾਂ ਨੇ ਉੱਥੋਂ ਸਿੱਖਾਂ ਦੀਆਂ ਮੰਗਾਂ ਮੰਨ ਲਈਆਂ। ਉਹਨਾਂ ਨੇ 2019 ਚ ਜਿਹੜਾ ਉਹ ਗੁਰੂ ਨਾਨਕ ਸਾਹਿਬ ਦੀ 550 ਸਾਲਾ ਬਰਥ ਐਨੀਵਰਸਰੀ ਦੇ ਵੇਲੇ ਬਹੁਤ ਵੱਡੇ ਪੈਮਾਨੇ ਤੇ ਪ੍ਰਬੰਧ ਕੀਤੇ। ਕਰਤਾਰਪੁਰ ਦਾ ਲਾਂਘਾ ਖੋਲ ਦਿੱਤਾ ਮੋਦੀ ਨੇ। ਔਰ ਜਿਹੜੀ ਮਿਨਿਸਟਰੀ ਆਫ ਹੋਮ ਅਫੇਅਰਸ ਨੇ 312 ਮੈਂਬਰ ਸਿੱਖ ਡਾਇਸਪੋਰਾ ਦੇ ਜਿਨ੍ਹਾਂ ਦੀ ਬਲੈਕ ਲਿਸਟ ਸੀ ਉਹ ਬਲੈਕ ਲਿਸਟ ਖਤਮ ਕਰ ਦਿੱਤੀ। ਔਰ ਇਸ ਦੇ ਨਾਲ ਉਹਨਾਂ ਨੇ ਜਿਹੜਾ ਅੱਗੋਂ ਲਈ ਵੀ ਕਹਿ ਦਿੱਤਾ ਐਮਬੈਸੀਆਂ ਕੌਂਸਲੇਟਾਂ ਨੂੰ ਵੀ ਹੁਣ ਤੁਸੀਂ ਕੋਈ ਬਲੈਕ ਲਿਸਟ ਨਹੀਂ ਬਣਾਣੀ। ਇਸੇ ਤਰ੍ਹਾਂ ਉਹਨਾਂ ਨੇ ਨਵੰਬਰ 84 ਦੇ ਲਈ SIT ਬਣਾ ਕੇ 186 ਕੇਸ ਜਿਹੜੇ ਨੇ ਉਹ ਰੀਓਪਨ ਕੀਤੇ ਔਰ ਕੰਪਨਸੇਸ਼ਨ ਵੀ 5-5 ਲੱਖ ਤੋਂ ਵਧਾ ਕੇ ਇੰਨਾ ਕਰ ਦਿੱਤਾ ਹੈ। ਫਿਰ ਉਹਨਾਂ ਨੇ ਕਿਹਾ ਜੀ ਦੇਖੋ ਸਿੱਖ ਬਹੁਤ ਖੁਸ਼ ਨੇ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ ਦੂਸਰੇ ਅਸੀਂ ਪਾਸ ਕੀਤੇ ਕਿਉਂਕਿ ਹੁਣ ਅਫਗਾਨਿਸਤਾਨ ਔਰ ਪਾਕਿਸਤਾਨ ਔਰ ਦੂਜੇ ਤੋਂ ਜਿਹੜੇ ਪਰਸੀਕਿਊਟਡ ਸਿੱਖ ਨੇ ਉਹ ਉੱਥੇ ਇਹਦੇ ਉਲਟ ਜਿਨ੍ਹਾਂ ਸਿੱਖਾਂ ਨੇ ਵਿਰੋਧ ਕੀਤਾ CAA ਦਾ ਜਾ ਕੇ ਲੰਗਰ ਲਾਏ ਉਹਨਾਂ ਤੇ UAPA ਲਾਇਆ ਹੋਇਆ, ਪਰ ਇਹ ਪ੍ਰੋਪੇਗੈਂਡਾ ਕਰ ਰਹੇ ਨੇ ਦੇਖੋ ਸਿੱਖ ਕਿੰਨੇ ਖੁਸ਼ ਨੇ। ਫਿਰ ਉਹਨਾਂ ਨੇ ਕਿਹਾ ਜੀ ਕਿ ਵੀ ਅਸੀਂ ਅਫਗਾਨਿਸਤਾਨ ਚੋਂ ਵੀ ਜਿਹੜਾ ਸਿੱਖਾਂ ਨੂੰ ਲਿਆਉਣ ਦੇ ਲਈ ਸਾਡੀ ਗਵਰਨਮੈਂਟ ਨੇ ਇਹ ਪ੍ਰਬੰਧ ਕੀਤੇ ਨੇ, 700 ਸਿੱਖ ਆ ਜਾਣਗੇ
ਔਰ ਕਰਤਾਰਪੁਰ ਕੋਰੀਡੋਰ ਦੀ ਮੈਂ ਗੱਲ ਕੀਤੀ ਹੈ। ਫਿਰ ਉਹਨੇ ਕਿਹਾ ਜੀ ਦੇਖੋ ਅਸੀਂ 2018 ਚ ਜਿਹੜਾ ਇਹ ਵੀ ਪਾਸ ਕੀਤਾ ਕਿ ਖਾਸ ਕੋਇਨ ਸਿੱਕੇ 550 ਸਾਲਾਂ ਦੇ ਮੌਕੇ ਜਾਰੀ ਕੀਤੇ ਜਾਣ। ਫਿਰ ਜਿਹੜੀਆਂ ਸਪੈਸ਼ਲ ਫਲਾਈਟਸ ਚੱਲੀਆਂ ਉਹਨਾਂ ਦੇ ਉੱਤੇ ਇੱਕੋ ਓਂਕਾਰ ਲਿਖਿਆ ਹੋਇਆ ਸੀ ਜਹਾਜ਼ਾਂ ਦੇ ਉੱਤੇ। ਸੁਲਤਾਨਪੁਰ ਲੋਧੀ ਨੂੰ ਵੀ ਅਸੀਂ ਜਿਹੜਾ ਸਮਾਰਟ ਸਿਟੀ ਬਣਾਉਣ ਦੇ ਲਈ, ਹੈਰੀਟੇਜ ਦੇ ਲਈ, ਔਰ ਅਸੀਂ ਗੱਡੀਆਂ ਚਲਾਤੀਆਂ। ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿੰਨੇ ਰੈਟਲਡ ਨੇ ਇਹ ਖਾਲਿਸਤਾਨ ਦੀ ਜਿਹੜੀ ਗੱਲ ਆਪਣੇ ਮੰਤਕੀ ਅੰਜਾਮ ਤੱਕ ਪਹੁੰਚ ਰਹੀ ਹੈ। ਤੇ ਉਹ ਇਹ ਕਹਿ ਰਹੇ ਨੇ ਜੀ ਅਸੀਂ 125 ਕਰੋੜ ਦੇ ਨਾਲ ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ ਨੇ ਇੰਟਰਫੇਥ ਸਟੱਡੀਜ਼ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਐਸਟੈਬਲਿਸ਼ ਕੀਤੀ ਹੈ, ਔਰ ਅਸੀਂ ਵਰਕਆਊਟ ਕਰ ਰਹੇ ਹਾਂ ਕਿ ਚੇਅਰਸ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਯੂਕੇ ਔਰ ਕੈਨੇਡਾ ਜਿਹੜੀਆਂ RSS ਆਪਣਾ ਹਿੰਦੂਤਵਾ ਪ੍ਰਚਾਰਨ ਦੇ ਲਈ ਸਿੱਖੀ ਨੂੰ ਖਾਤੇ 'ਚ ਪਾਉਣ ਲਈ ਖੋਲ ਰਿਹਾ ਹੈ। ਔਰ ਉਹਨਾਂ ਨੇ ਕਿਹਾ ਜੀ ਇਸੇ ਤਰ੍ਹਾਂ ਇੰਡੀਅਨ ਕਾਉਂਸਲ ਆਫ ਕਲਚਰਲ ਰਿਲੇਸ਼ਨਸ ਨੇ ਬਹੁਤ ਸਾਰੇ ਗੁਰਬਾਣੀ ਗਾਇਨ ਕਰਨ ਵਾਲੇ ਲੋਕ ਭੇਜੇ ਨੇ ਆਲੇ ਦੁਆਲੇ। ਔਰ ਅਸੀਂ ਇੰਟਰਨੈਸ਼ਨਲ ਸਿੱਖ ਯੂਥ ਕਾਨਫਰੰਸ ਵੀ ਰੱਖੀ ਜਿੱਥੇ 10 ਦੇਸ਼ਾਂ ਤੋਂ ਨੌਜਵਾਨ, ਉਹ ਸਾਰੇ ਜਿੰਨੇ ਟੁਚੇ ਨੇ ਉਹ ਇਕੱਠੇ ਕੀਤੇ ਸੀ। ਉਹ ਵੀ ਇੱਕ ਡਿਜ਼ਾਸਟਰ ਸੀ। ਪਰ ਇਹਦੇ 'ਚ ਸਾਰਾ ਕਹਿਣ ਤੋਂ ਬਾਅਦ ਪਾਕਿਸਤਾਨ ਦੇ ਸਿਰ ਤੇ ਇਹ ਹੈ ਕਿ ਜੀ ਕਿਉਂਕਿ ਇੰਡੀਅਨ ਗਵਰਨਮੈਂਟ ਨੇ ਇੰਨੇ ਪ੍ਰੋਐਕਟਿਵ ਸਟੈਪ ਲਏ ਨੇ, ਔਰ ਪਾਕਿਸਤਾਨ ਦਾ ਮੋਸਟ ਸਕਸੈਸਫੁਲ ਅਟੈਂਪਟ ਆਫ ਪਾਕਿਸਤਾਨ ਵਾਸ ਦਾ ਡਰਗ ਰੈਕਟ which has been decaying Punjab and producing huge revenue to further fund terror nexus। ਕਿ ਜੀ ਇਹ ਪਾਕਿਸਤਾਨ ਦਾ ਜਿਹੜਾ ਜੇ ਕੋਈ ਕਾਮਯਾਬ ਪ੍ਰੋਜੈਕਟ ਹੈ ਉਹ ਇਹ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਉਹਨਾਂ ਨੇ ਡਰਗ ਸੁੱਟੀਆਂ, ਉਹਦੇ ਚੋਂ ਬਹੁਤ ਪੈਸਾ ਬਣਾਇਆ ਔਰ ਉਹਦੇ ਚੋਂ ਉਹਨਾਂ ਨੇ ਟੈਰਰ ਨੈਕਸਸ ਖੜਾ ਕੀਤਾ। ਔਰ ਉਹਨਾਂ ਨੇ ਇਹ ਕਿਹਾ ਕਿ ਬਈ however the awareness in the Sikh community has substantially augmented and the Khalistani forces are increasingly becoming disenchanted towards rallying Pakistani support, said a senior security officer working with the central security। ਹੁਣ ਇਹ ਅਨਨੋਨ ਸੋਰਸ ਨਾਲ ਕਿ ਜੀ ਹੁਣ ਇਹ ਜਿਹੜਾ ਪ੍ਰੋਜੈਕਟ ਹੈ ਉਹ ਇਹਨਾਂ ਦਾ ਨਹੀਂ ਚੱਲ ਰਿਹਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਨਾਲ ਜਿਹੜਾ ਬਾਰਡਰ ਲੱਗਦਾ ਹੈ ਪਾਕਿਸਤਾਨ ਦਾ, ਬਿਲਕੁਲ ਉਹਦੇ ਚ ਕੰਡਿਆਲੀ ਤਾਰ ਹੈ, ਉਹਦੇ ਚ ਕਰੰਟ ਛੱਡਿਆ ਹੋਇਆ ਹੈ। ਹੁਣ ਭਾਰਤ ਜਿਹੜਾ ਕਲੇਮ ਕਰਦਾ ਹੈ ਜੀ ਸਾਡੇ ਕੋਲ ਸੈਟੇਲਾਈਟ ਵੀ ਹੈ, ਦੂਜਾ ਵੀ ਹੈ, ਫਲੱਡ ਲਾਈਟਸ ਲੱਗੀਆਂ ਹੋਈਆਂ ਮੀਲ 2-2 ਮੀਲ ਤੱਕ। ਉੱਥੋਂ ਕੋਈ ਪਰਿੰਦਾ, ਕੋਈ ਚਰਿੰਦਾ, ਕੋਈ 4 ਲੱਤਾਂ ਵਾਲਾ, ਕੋਈ 2 ਲੱਤਾਂ ਵਾਲਾ ਉੱਥੋਂ ਨਿਕਲ ਨਹੀਂ ਸਕਦਾ। ਵੀ ਕਮਾਲ ਹੈ ਪਾਕਿਸਤਾਨ ਦੀ ISI ਦੀ ਕਿ ਉਹ ਕੁਇੰਟਲਾਂ ਦੇ ਕੁਇੰਟਲ ਡਰੱਗ ਵੀ ਭੇਜ ਦਿੰਦੀ ਹੈ। ਡਰੱਗ ਵੀ ਕੋਈ ਹਵਾਈ ਜਹਾਜ਼ ਤਾਂ ਨਹੀਂ ਆਉਂਦੀ। ਪਹਿਲਾਂ ਇਹਨਾਂ ਨੇ ਡਰਾਮਾ ਕੀਤਾ ਕਿ ਜੀ ਡਰੋਨਸ ਕਰ ਰਹੇ ਨੇ, ਪਰ ਉਹਦੇ ਚ ਵੀ ਜਿਹੜਾ ਬਾਅਦ ਚ ਲੱਗਾ ਜਿਨ੍ਹਾਂ ਨੂੰ ਇਹਨਾਂ ਨੇ ਕਿਹਾ ਜੀ ਇਹ ਡਰੋਨ ਫੜਿਆ, ਲੱਗਿਆ ਵੀ ਟਰੰਕ ਦਾ ਟੁਕੜਾ ਹੈ। ਕਿ ਟਰੰਕਾਂ ਵਾਲੇ ਨੂੰ ਕਿਹਾ ਵੀ ਅਸੀਂ ਪ੍ਰੈਸ ਕਾਨਫਰੰਸ ਜਾਣਾ, ਦੱਸ ਕੋਈ ਡਰੋਨ ਕਿਦਾਂ ਦਾ ਹੁੰਦਾ ਵੀ ਉਵੇਂ ਕਰ ਦਈਏ। ਹੁਣ ਇਸ ਸਾਰੇ ਚ ਜੋ ਇਹਨਾਂ ਨੇ ਪੰਜਾਬ ਚ ਇਹ ਡਰੱਗਸ ਔਰ ਇਹ ਬਦ ਅਖਲਾਕੀ ਜਿਵੇਂ ਇਹਨਾਂ ਨੇ ਕਲਚਰ ਦੇ ਨਾਂ ਥੱਲੇ ਲੱਚਰਪੁਣਾ ਪਰੋਸਿਆ। ਔਰ ਕਿਉਂਕਿ ਜਦੋਂ ਅਸੀਂ ਕਸ਼ਮੀਰ ਦੀ ਇਸ ਖਬਰ ਨੂੰ ਦੇਖਦੇ ਹਾਂ ਫਿਰ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਜੋ ਕੁਝ ਪੰਜਾਬ ਚ ਕੀਤਾ ਉਹੀ ਮਾਡਲ ਕਸ਼ਮੀਰ ਚ ਰੈਪਲੀਕੇਟ ਹੋ ਰਿਹਾ। ਔਰ ਇਹ ਖਬਰ ਇਹਨਾਂ ਦੇ ਜਿਹੜਾ ਮੀਡੀਆ ਦੀ ਹੈ, ਮੀਰ ਇਰਫਾਨ ਨੇ ਇਸ ਨੂੰ ਕੀਤਾ ਹੈ ਰੀਜਨਲ ਡੈਸਕ ਨੂੰ। ਸਕੂਲ ਬਿਲਡਿੰਗ ਇਨ ਪੁਲਵਾਮਾ ਟਰਨਸ ਇਨਟੂ ਹਬ ਆਫ ਡਰੱਗ ਅਬਿਊਜ਼। ਕਿ ਔਰ ਇਹ ਪੁਲਵਾਮਾ ਡਿਸਟ੍ਰਿਕਟ ਦਾ ਮੁਗਲਪੁਰਾ ਏਰੀਆ ਔਰ ਇਹ ਕਸ਼ਮੀਰੀਅਤ ਇਹਨਾਂ ਦੀ ਪਬਲੀਕੇਸ਼ਨ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਨਾਲ ਜਿਹੜਾ ਕਸ਼ਮੀਰੀਅਤ ਦੇ ਕੋਰਸਪੋਂਡੈਂਟ ਨਾਲ ਗੱਲ ਕਰਦੇ ਆ ਮੁਗਲਪੁਰਾ ਦੇ ਲੋਕਲ ਲੋਕਾਂ ਨੇ ਕਿਹਾ ਤੇ KVGV ਪ੍ਰਾਈਵੇਟ ਸਕੂਲ ਬਿਲਟ ਇਨ ਦਾ ਏਰੀਆ is nowadays witnessing massive crowds despite the government having closed down the schools to prevent the further of the ongoing global pandemic। ਉਹਨਾਂ ਨੇ ਕਿਹਾ ਜੀ ਵੀ ਸਾਰੇ ਇਲਾਕੇ ਨੂੰ ਬੰਦ ਕੀਤਾ ਹੋਇਆ ਕਿਉਂਕਿ COVID-19 ਕਰਕੇ ਲਾਕਡਾਊਨ ਹੈ, ਪਰ ਇਹ ਜਿਹੜਾ ਅਬੰਡੈਂਟ ਸਕੂਲ ਹੈ ਜਿਹਦੀ ਬਿਲਡਿੰਗ 2018 ਚ ਕੰਪਲੀਟ ਨਹੀਂ ਕੀਤੀ, ਉੱਥੇ ਬਹੁਤ ਭੀੜ ਰਹਿੰਦੀ ਹੈ। ਉਹ ਭੀੜ ਨੂੰ ਕੌਣ ਇਕੱਠਾ ਹੋਣ ਦਿੰਦਾ ਹੈ, ਕੌਣ ਭੀੜ ਉੱਥੇ ਲਿਆ ਰਿਹਾ ਹੈ? ਉਹਨਾਂ ਨੇ ਕਿਹਾ they said that youth from all nearby villages and areas throng the school which has become a safe haven for drug addicts and all kinds of immoral activities। ਕਿ ਸਾਰੇ ਇਲਾਕੇ ਦੇ ਪਿੰਡਾਂ ਦੇ ਨੌਜਵਾਨ ਇੱਥੇ ਆਉਂਦੇ ਨੇ ਜਿੱਥੇ ਡਰੱਗਸ ਦਾ ਸਵਰਗ ਬਣਿਆ ਹੋਇਆ ਔਰ ਬਦ ਇਖਲਾਕੀ। ਔਰ ਇਹ ਕੋਟ ਅਨਕੋਟ ਹੈ ਲੋਕਾਂ ਦੀ।
The school was constructed long time ago but has been left incomplete since 2018. We asked officials for completion of the project, but nobody has paid attention as yet. The school building has turned into a hub of immoral activities, and villagers accused officials of turning the school into a safe haven for drug addicts. उन्होंने कहा कि जी यही करा रहे हैं ऑफिशियल्स इन्हों ने ਹੁਣ ਇਹੀ ਕਿਉਂਕਿ ਜੇ ਮੈਂ ਇਹ ਸਾਰੇ ਨੂੰ ਪੰਜਾਬ ਮਾਡਲ ਦੇ ਨਾਲ ਨਾ ਦੇਖਿਆ ਹੁੰਦਾ ਕਿ ਵੀ ਪੰਜਾਬ 'ਚ ਇਹਨਾਂ ਨੇ ਕੀ ਕੀਤਾ ਔਰ ਕਿਵੇਂ ਕਰਦੇ ਨੇ ਤੇ ਫਿਰ ਮੈਨੂੰ ਇਹ ਸਮਝ ਨਹੀਂ ਸੀ ਆਣੀ ਮੇਰਾ ਉਹ ਧਿਆਨ ਵੀ ਐਂਡ ਵਾਲੀ ਖਬਰ ਜਿਹੜੀ ਹੈ ਲਾਈਨ ਤੇ ਨਹੀਂ ਸੀ ਜਾਣਾ ਬਟ ਇਹ ਆਪਣੇ ਆਪ ਦੇ ਵਿੱਚ ਜੋ ਚੱਲ ਰਿਹਾ ਔਰ ਇੱਕ ਗੱਲ ਜਿਵੇਂ ਅਸੀਂ ਇੱਕ ਫੀਚਰ ਇਹ ਐਡ ਕੀਤਾ ਕਿ ਆਉਣ ਵਾਲੇ ਦਿਨਾਂ ਜਿੱਥੇ ਅਸੀਂ ਅਖੀਰਲੇ ਸੈਗਮੈਂਟ 'ਚ ਰੂਹਾਨੀਅਤ ਦੀ ਵਿਚਾਰ ਕਰਦੇ ਹਾਂ ਉੱਥੇ ਅਸੀਂ ਕਿਸੇ ਵੀ ਢੁਕਵੇਂ ਸੈਗਮੈਂਟ ਦੇ ਵਿੱਚ ਸੰਘਰਸ਼ ਨਾਲ ਰਿਲੇਟਡ ਜਿਹੜਾ ਸਾਡਾ ਕਰੰਟ ਲਿਟਰੇਚਰ ਹੈ ਜਾਂ ਕੋਈ ਵੀ ਮੋਟੀਵੇਸ਼ਨਲ ਜਿਹੜਾ ਲਿਖਤ ਹੈ ਦੁਨੀਆ ਦੇ ਕਿਸੇ ਵੀ ਆਥਰ ਦੀ ਉਹਨੂੰ ਅਸੀਂ ਸ਼ੇਅਰ ਕਰਾਂਗੇ ਪਰ ਅਸੀਂ ਪਿਛਲੇ ਦਿਨਾਂ ਤੋਂ ਭਾਈ ਗਜਿੰਦਰ ਸਿੰਘ ਜਿਹੜੇ ਲਗਭਗ 4 ਦਹਾਈਆਂ ਤੋਂ ਖਾਲਿਸਤਾਨ ਦੇ ਯੋਧੇ ਵੀ ਨੇ ਬਹੁਤ ਵੱਡੇ ਥਿੰਕਰ ਨੇ ਸ਼ਾਇਰ ਨੇ ਔਰ ਉਹਨਾਂ ਦੀ ਜਿਹੜੀ ਪੁਸਤਕ ਹੈ ਕਿਤਾਬ ਹੈ ਸੁਪਨੇ ਤੋਂ ਸੰਘਰਸ਼ਵਾਦ ਉਸ ਚੋਂ ਅਸੀਂ ਕੋਈ ਨਜ਼ਮ ਪਿਕ ਕਰਦੇ ਹਾਂ ਔਰ ਇਹ ਦੋ ਛੋਟੀ ਛੋਟੀਆਂ ਨਜ਼ਮਾਂ ਨੇ ਉਹਨਾਂ ਦੀਆਂ ਪਹਿਲੀ ਹੈ ਮੈਂ ਤਾਂ ਲੜਦਾ ਹਾਂ ਹਮ ਸਫਰੋ ਮੈਂ ਕੋਈ ਸ਼ਾਇਰ ਜਾਂ ਕਵੀ ਨਹੀਂ ਤੇ ਨਾ ਹੀ ਲਿਖਣਾ ਹੈ ਸ਼ੁਗਲ ਮੇਰਾ ਮੈਂ ਤਾਂ ਲੜਦਾ ਹਾਂ ਦੂਰ ਕਰਨ ਲਈ ਸੂਰਜ ਦੇ ਦਰ ਤੇ ਛਾਇਆ ਹਨੇਰਾ ਨਾਈਸ ਮੈਂ ਤਾਂ ਲੜਦਾ ਹਾਂ ਦੂਰ ਕਰਨ ਲਈ ਸੂਰਜ ਦੇ ਦਰ ਤੇ ਛਾਇਆ ਹਨੇਰਾ ਇੱਕ ਅਰਸੇ ਤੋਂ ਜੰਗ ਚਲਦੀ ਆ ਰਹੀ ਹੈ ਲਾਲ ਰੰਗ ਦੀ ਭਾ ਚੌਂ ਪਾਸੀ ਛਾ ਰਹੀ ਹੈ ਮੈਂ ਲੜਨ ਦੀ ਜਾਚ ਮਾਂ ਦੇ ਪੇਟ ਚੋਂ ਹੀ ਸਿੱਖੀ ਹੈ ਕਲਮ ਬੋਲ ਜਾਂ ਤਲਵਾਰ ਲੜਾਈ ਕੋਈ ਵੀ ਹੋਵੇ ਧਾਰ ਕਲਮ ਤੋਂ ਤਲਵਾਰ ਤੱਕ ਅਤਿਅੰਤ ਤਿੱਖੀ ਹੈ ਤੁਹਾਡੀ ਸ਼ਾਰਪ ਜੇ ਨਿੱਬ ਹੈ ਤਾਂ ਵੀ ਤੁਸੀਂ ਲੜ ਰਹੇ ਹੋ ਜੇ ਤਲਵਾਰ ਫੜੀ ਹੈ ਤਲਵਾਰ ਦੀ ਧਾਰ ਤਿੱਖੀ ਹੈ ਤਾਂ ਵੀ ਤੁਸੀਂ ਲੜ ਰਹੇ ਹੋ ਮੈਂ ਉਹ ਲੜਾਈ ਲੜ ਰਿਹਾ ਜੋ ਸਾਡੇ ਜਿਉਣ ਤੇ ਮਰਨ ਦਾ ਫੈਸਲਾ ਕਰੇਗੀ ਲੜਾਈ ਉਸ ਦੌਰ ਵਿੱਚ ਹੁਣ ਪਹੁੰਚ ਚੁੱਕੀ ਹੈ ਜਦ ਮੌਤ ਨਾਲ ਮੋਢਾ ਜੋੜ ਕੇ ਇਹ ਜ਼ਿੰਦਗੀ ਵੀ ਲੜੇਗੀ ਸੋ ਇਹ ਹੈ ਰਿਜ਼ੋਲਵ ਔਰ ਦੂਸਰੇ ਦੋ ਕਪਲੇਟ ਨੇ ਦੋ ਗੱਲਾਂ ਇੱਕ ਸੋਚ ਸੋਚੀ ਏ ਇੱਕ ਸੁਪਨਾ ਲੀਤਾ ਏ ਹੁਣ ਘਰ ਬਣਾਉਣ ਦਾ ਇੱਕ ਸੋਚ ਸੋਚੀ ਏ ਇੱਕ ਸੁਪਨਾ ਲੀਤਾ ਏ ਹੁਣ ਘਰ ਬਣਾਉਣ ਦਾ ਇੱਕ ਨਿਸ਼ਚਾ ਕੀਤਾ ਏ ਇੱਕ ਧਈਆ ਕੀਤਾ ਏ ਹੁਣ ਸਿਰ ਕਟਵਾਉਣ ਦਾ ਅਸੀਂ ਉੱਠ ਚੁੱਕੇ ਹਾਂ ਦਬਾਏ ਜਾ ਨਹੀਂ ਸਕਦੇ ਜੂਝਣ ਲਈ ਨਿਕਲੇ ਹਾਂ ਮਿਟਾਏ ਜਾ ਨਹੀਂ ਸਕਦੇ ਅਸੀਂ ਉੱਠ ਚੁੱਕੇ ਹਾਂ ਦਬਾਏ ਜਾ ਨਹੀਂ ਸਕਦੇ ਜੂਝਣ ਲਈ ਨਿਕਲੇ ਹਾਂ ਮਿਟਾਏ ਜਾ ਨਹੀਂ ਸਕਦੇ ਸੋ ਨਾਈਸ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ ਸੋ ਮਚ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ